ओके सॉरी वेट करनी भाई। हाँ थोड़ा नाम किरणदीप। ओके एक बार फिर तो स्वागत है जी 38वीं स्टेट सिख खेडा के दूसरे दिन खो खो की खेड जी कि इन्होंने सिख खेडा के पहली बार शमूलियत कर रही है। पहला मैच तुम लाइव देख के हटे तो दूसरे मैच लिए टीम तैयार ने मेरे दे नाल इस वक्त प्लेयरों के नाल कोच साहबान विराजमान ने इत्थे गलबात आपां करांगे। छाउणी तुहाडा अकाल छाउणी जी जिस तरह थोड़ी इन्फॉर्मेशन पता लगी कि अपनी टीम महीना डेढ़ महीना पहले ही तैयार करके आए ने ते इन्हां दे खेडां दे विच शमूलियत कर रहे हैं। बाकी आप डिटेल कोच साहबान तो लैने। सत श्री अकाल भैन जी। सत श्री अकाल वीर जी। हाँ जी वीर जी असी सिख गेमां में पहली बारी पार्टिसिपेट कर रहे हैं ਤੇ ਸਾਡੀ ਟੀਮ ਬਣੀ ਨੂੰ ਸਿਰਫ 1 ਮਹੀਨਾ ਹੋਇਆ ਹੈ ਤੇ ਇਹਨਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਜਿਹੜੀ ਟੀਮ ਦੇ ਨਾਲ ਇਹਨਾਂ ਦਾ ਮੈਚ ਸੀ ਕੱਲ ਉਹ ਨੈਸ਼ਨਲ ਖੇਡੇ ਹੋਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਬਹੁਤ ਭਰਵਾਂ ਇਹਨਾਂ ਨੇ ਟੱਕਰ ਦਿੱਤੀ ਹੈ ਉਹਨਾਂ ਨੂੰ ਤੇ ਅੱਜ ਅਸੀਂ ਕੁਆਟਰ ਫਾਈਨਲ ਦੇ ਵਿੱਚ ਆਏ ਆ ਤੇ ਅਸੀਂ ਅੱਜ ਦਾ ਮੈਚ ਜਿੱਤ ਗਏ। ਅਸੀਂ ਕੱਲ ਨੂੰ ਫਾਈਨਲ ਵਿੱਚ ਜਾਣ ਦੀ ਤਿਆਰੀ ਹੈ। ਬੱਚਿਆਂ ਵਿੱਚ ਬਹੁਤ ਹੌਸਲਾ ਹੈ ਤੇ ਇਹਨਾਂ ਨੇ ਇਹ ਪ੍ਰਮਾਤਮਾ ਇਹਨਾਂ ਨੂੰ ਇਸ ਵਿੱਚ ਸਫਲਤਾ ਬਖਸ਼ੇ। ਭੈਣ ਜੀ ਜਿੱਦਾਂ ਅਸੀਂ 75 ਦੀ ਵਾਰਥਿਆ ਸਾਡਾ ਤੇ ਅਸੀਂ ਇਹ ਗੇਮ ਆਪਣੇ ਸਕੂਲਾਂ ਜਦੋਂ ਪ੍ਰਾਇਮਰੀ ਸਕੂਲੇ ਪੜ੍ਹਦੇ ਸੀ ਉਦੋਂ ਖੇਡਦੇ ਹੁੰਦੇ ਸੀ। ਸਾਨੂੰ ਡਿਸਟ੍ਰਿਕਟ ਜਾਣ ਦਾ ਮੌਕਾ ਮਿਲਣਾ ਉਦੋਂ ਕਾਫੀ ਜਿੱਦਾਂ ਕਹਿ ਲਓ ਵੀ ਇਸ ਗੇਮ ਨੂੰ ਮਾਨਤਾ ਸੀ। ਪਰ ਵਿਦੇਸ਼ ਦੀ ਧਰਤੀ ਦੇ ਇੱਥੇ ਦੇ ਜੰਪਲ ਨੇ ਇਹਨਾਂ ਦੇ ਮਤਲਬ ਕਿ ਦਿਮਾਗਾਂ ਦੇ ਵਿੱਚ ਇਹ ਗੇਮ ਪਾਉਣੀ ਫਿਰ ਇਹਨਾਂ ਨੂੰ ਸਮਝਾਉਣਾ ਕਿ ਇਹ ਵੀ ਗੇਮ ਇਹਨੂੰ ਖੇਡੋ ਇਹ ਮੁਸ਼ਕਲ ਨਹੀਂ ਲੱਗਿਆ ਤੁਹਾਨੂੰ? हाँ जी ਜਦੋਂ ਅਸੀਂ ਪਹਿਲੀ ਵਾਰੀ ਇਹ ਸਾਨੂੰ ਮੈਚ ਤੋਂ ਸਾਡੇ ਜਿਹੜੇ ਦੂਜੇ ਨੈਸ਼ਨਲ ਟੀਮ ਦੇ ਕੋਚ ਨੇ ਉਹ ਮੇਰੇ ਫਰੈਂਡ ਨੇ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਖਿਡਾਉਣਾ ਚਾਹੁੰਦੇ ਆ ਤਾਂ ਮੈਂ ਸਿਰਫ ਇਹਨਾਂ ਨੂੰ ਇੱਕ ਵਾਰੀ ਇਹਦੇ ਬਾਰੇ ਦੱਸਿਆ ਤਾਂ ਸਾਰੇ ਬੱਚੇ ਬਹੁਤ ਉਤਸ਼ਾਹ ਦੇ ਨਾਲ ਕਹਿੰਦੇ ਅਸੀਂ ਇਸ ਵਿੱਚ ਖੇਡਣਾ ਚਾਹੁੰਦੇ ਆ। ਜਿਸ ਦਿਨ ਅਸੀਂ ਪਹਿਲਾਂ ट्रेनिंग ਲਈ ਸੀ ਪਹਿਲੇ ਦਿਨ ਇਹਨਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਖੋ ਨੂੰ ਕਿਹੜੇ ਪਾਸੇ ਦੇਣਾ ਹੈ। ਕਈ ਬੱਚੇ ਫੇਸ ਤੇ ਖੋ ਦੇ ਰਹੇ ਸੀਗੇ ਪਰ ਇਹਨਾਂ ਨੇ 1 ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਤਿਆਰੀ ਕੀਤੀ ਹੈ ਕਿ ਅੱਜ ਨੈਸ਼ਨਲ ਜਿਹੜੀ ਟੀਮ ਖੇਡੀ ਹੋਈ ਹੈ ਅੱਜ ਉਹਨਾਂ ਦੇ ਨਾਲ ਇਹਨਾਂ ਨੇ ਬਹੁਤ ਭਰਵਾਂ ਮੁਕਾਬਲਾ ਕੀਤਾ ਹੈ ਤੇ ਅੱਜ ਪੂਰੀ ਤਿਆਰੀ ਦੇ ਵਿੱਚ ਨੇ। ਇਹ ਕਹਿੰਦੇ ਅਸੀਂ ਫਾਈਨਲ ਜਿੱਤਣਾ ਚਾਹੁੰਦੇ ਆ ਤੇ ਸਾਡੀ ਤਿਆਰੀ ਫਾਈਨਲ ਜਿੱਤਣ ਦੀ ਹੈ ਜੀ। ਘੋੜਾਂ ਦੇ ਵਿੱਚ ਕਹਿੰਦੇ ਪਟਕੇ ਦੀ ਝੰਡੀ ਪੱਟ ਕੇ ਲੈ ਕੇ ਜਾਂਦੇ ਹੁੰਦੇ ਆ ਇਹਨਾਂ ਤੇ ਬੜਾ ਉਤਸ਼ਾਹ ਆ ਕਹਿੰਦੇ ਵੀ ਅਸੀਂ ਖੋ ਖੋ ਵਾਲੀ ਝੰਡੀ ਪੱਟ ਕੇ ਲੈ ਕੇ ਜਾਣੀ ਆ। ਕੈਪਟਨ ਨਾਲ ਗੱਲ ਕਰਦੇ ਆ। ਕੈਪਟਨ ਜੀ ਕੀ ਨਾਮ ਹੈ ਤੁਹਾਡਾ? मेरा नाम गुरनीत कौर है। गुरनीत कौर जी सौखे समझ लग गई सी खेड? हाँ जी। किन्नी को तैयारी है जी? साडी बहुत ज़्यादा तैयारी हुई 1 महीने दे विच। मैं अपनी टीम नाल बहुत प्राउड वा। अच्छा ਤੁਹਾਨੂੰ ਇਹਨਾਂ ਨੇ ਕੈਪਟਨ ਦੀ ਪਦਵੀ ਤੇ ਨਵਾਜ਼ਿਆ ਮਤਲਬ ਕਿ ਤੁਹਾਨੂੰ ਕੈਪਟਨ ਬਣਾਇਆ ਤੁਹਾਨੂੰ ਲੱਗਦਾ ਕਿ ਕੈਪਟਨ ਦੀ ਕੀ ਭੂਮਿਕਾ ਹੁੰਦੀ ਹੈ? ਕੈਪਟਨ ਕਿਸੇ ਟੀਮ ਦਾ ਲੀਡਰ ਬਣਾਇਆ ਜਾਂਦਾ ਉਹਨੂੰ ਆਪਾਂ ਕੈਪਟਨ ਕਹਿੰਦੇ ਆ। ਤੁਸੀਂ ਇਸ ਖੋ ਖੋ ਟੀਮ ਦੀ ਕੈਪਟਨ ਹੋ ਮੈਚ ਦੇ ਵਿੱਚ ਉਤਰਾ ਚੜਾ ਆਉਂਦੇ ਨੇ ਹੋ ਸਕਦਾ ਕਈ ਵਾਰ ਦੂਸਰੀ ਟੀਮ ਦੇ ਪੁਆਇੰਟ ਜ਼ਿਆਦਾ ਬਣਦੇ ਹੋਣ ਤੁਸੀਂ ਦਬਾਅ 'ਚ ਆ ਜਾਓ ਤੇ ਮਨਸੂਬਾ ਸੀ ਇਹ ਰੱਖਿਆ ਹੁੰਦਾ ਕਿ ਇਸ ਤਾਂ ਫਾਈਨਲ ਦੀ ਝੰਡੀ ਪੁੱਟ ਕੇ ਲੈ ਕੇ ਜਾਣੀ ਹੈ। ਝੰਡੀ ਮੀਨਸ ਕਿ ਫਾਈਨਲ ਜਿੱਤਣਾ ਆ। ਕਿੱਦਾਂ ਫਿਰ ਇਹਨਾਂ ਨੂੰ ਨਾਲ ਲੈ ਕੇ ਤੁਰੂਗੇ ਆਪਣੇ ਕਿੱਦਾਂ ਇਹਨਾਂ ਨੂੰ ਯਾਨੀ ਕਿ ਮੈਂਟਲੀ ਅਪ ਕਰਕੇ ਰੱਖੋਗੇ? ਜਿਵੇਂ ਕਿ ਈਵਨ ਜੇ ਅਸੀਂ ਫਾਈਨਲ ਨਹੀਂ ਜਾਵਾਂਗੇ ਮੈਂ ਆਪਣੀ ਟੀਮ ਦੇ ਨਾਲ ਬਹੁਤ ਜ਼ਿਆਦਾ ਪ੍ਰਾਊਡ ਹੋਊਂਗੀ ਕਿਉਂਕਿ ਵਿਨਿੰਗ ਬਾਰੇ ਨਹੀਂ ਹੁੰਦਾ ਕਿ ਤੁਸੀਂ ਆਪਣਾ ਬੈਸਟ ਟਰਾਈ ਕੀਤਾ ਤੇ ਤੁਸੀਂ ਜਿਵੇਂ ਬਹੁਤ ਵਧੀਆ ਕੀਤਾ ਕਿ ਤੁਸੀਂ ਐਟਲੀਸਟ ਟਰਾਈ ਕੀਤਾ ਤੁਸੀਂ ਵਿਨ ਕਰਨ ਲਈ। ਜੀ ਬਿਲਕੁਲ ਧੰਨਵਾਦ ਕੋਚ ਸਾਹਿਬਾਨ। ਇਹੀ ਗੱਲ ਮੈਂ ਸੁਣਨਾ ਚਾਹੁੰਦਾ ਸੀਗਾ ਕਿ ਲੜਕੀਆਂ ਜਿਹੜੀਆਂ ਤੁਹਾਡੀਆਂ ਪਲੇਅਰ ਨੇ ਕਿਤੇ ਉਹ ਜਿੱਤ ਹਾਰ ਦੇ ਚੱਕਰ ਦੇ ਵਿੱਚ ਆਪਣੀ ਸਮਰੱਥਾ ਨਾ ਗਵਾ ਜਾਣ ਜਾਂ ਸਿਰਫ ਜਿੱਤ ਹਾਰ ਨੂੰ ਨਾ ਮੰਨ ਕੇ ਚੱਲਣ ਕਿ ਅਸੀਂ ਤਾਂ ਇੱਥੇ ਝੰਡੀਆਂ ਪੁੱਟਣ ਆਏ ਆ। ਮੇਨ ਗੱਲ ਹੁੰਦੀ ਹੈ ਕਿ ਅਸੀਂ ਸਪੋਰਟਸਮੈਨਸ਼ਿਪ ਦਿਖਾਉਣੀ ਆ ਤੇ ਸਾਂਝੀਵਾਲਤਾ ਦਿਖਾਉਣੀ ਆ ਤੇ ਆਪਣਾ ਇੱਕ ਵਧੀਆ ਸਿੱਖੀ ਫੇਸ ਵੀ ਤਾਂ ਆਪਾਂ ਦਿਖਾਉਣਾ ਨਾ ਇਹਨਾਂ ਸਿੱਖ ਗੇਮਾਂ ਦੇ ਵਿੱਚ। ਤੁਹਾਡਾ ਬਹੁਤ ਧੰਨਵਾਦ ਤੇ ਗੁੱਡ ਲੱਕ ਹੈ ਤੁਹਾਨੂੰ ਸਾਰਿਆਂ ਨੂੰ। ਜੇ ਕਿਸੇ ਨੇ ਕੋਈ ਹੋਰ ਬੋਲਣਾ ਹੋਵੇ ਤਾਂ ਮੈਨੂੰ ਦੱਸ ਦਿਓ ਕਿਉਂਕਿ ਬਾਕੀ ਦਾ ਮੈਚ ਮੈਂ ਹੀ ਬੋਲਣਾ ਫਿਰ। ਸ਼ੁਕਰੀਆ ਤੁਹਾਡਾ ਧੰਨਵਾਦ ਗੁੱਡ ਲੱਕ ਹੈ। ਤੇ ਦੂਸਰੀ ਟੀਮ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਤਾ ਮੁਕਾਬਲਾ ਆਇਆ ਹੁਣ ਇਹਨਾਂ ਨਾਲ ਤੁਹਾਡੇ ਕੋਚ ਸਾਹਿਬਾਨ ਕਿੱਥੇ?
ਕੋਈ ਗੱਲ ਨਹੀਂ, ਦੂਰ ਦੂਰ ਵੀ ਖੜ ਜਾਣੇ, ਕੋਈ ਗੱਲ ਨਹੀਂ, ਉਹ ਕੈਮਰੇ ਨੇ ਚੱਕਣਾ। ਤੁਸੀਂ ਕੋਚ ਸਾਹਿਬਾਨ ਹੋ ਜੀ? ਓਕੇ। ਮੈਂ ਗੱਲ ਤਾਂ ਕੋਈ ਪੁੱਛਣੀ ਨਹੀਂ ਜੀ। ਅੱਛਾ ਜੀ। ਹਾਂ, ਸਵਾਲ ਨਹੀਂ ਕੋਈ ਵੀ ਕਰਨਾ, ਚਿੰਤਾ ਨਾ ਕਰੋ। ਅੱਛਾ, ਤੁਹਾਡਾ ਕੈਪਟਨ ਕੌਣ ਹੈ ਜੀ? ਸਾਡਾ ਕੈਪਟਨ ਅਵੇ ਆ। ਕਿੱਥੇ ਆ ਜੀ ਇਸ ਉਹ? ਟਾਈਮ ਹਾਕੀ ਖੇਡਣ ਗਈ ਹੋਈ ਆ। ਅੱਛਾ, ਇਸ ਮੈਚ ਦੀ ਕੈਪਟਨ ਕਹਿੰਦੇ ਕੌਣ ਹੈ? ਇਸ ਮੈਚ ਹਲੇ ਅਸੀਂ ਸੋਚਿਆ ਨਹੀਂ। ਚਲੋ ਵਾਈਸ ਕੈਪਟਨ ਚਲੋ, ਕੋਈ ਨਹੀਂ, ਖੜ ਜਾ, ਤੁਸੀਂ ਵੀ ਖੜ ਜਾ। ਕਰ ਜਾ ਪੁੱਤ। ਮੂੰਹ ਕੈਮਰੇ ਵੱਲ ਕਰੋ। ਕਰੋ ਪੁੱਤ, ਮੂੰਹ ਕੈਮਰੇ ਵੱਲ ਨੂੰ ਕਰੋ। ਉਹ ਕੈਮਰਾ ਅੱਧੇ ਬੱਚੇ ਅੱਗੇ ਨੂੰ ਹੋ ਜਾਣ, ਬੈਠ ਜਾਣੇ ਥੱਲੇ। ਨਾ ਕੋਈ ਚੱਕਰ ਨਹੀਂ, ਖੜੇ ਰਹੋ ਪੁੱਤ, ਫਿਰ ਖੜੇ ਰਹੋ। ਲਓ ਜੀ, ਦੂਸਰੀ ਟੀਮ ਦੇ ਕੋਲ ਆ ਚੁੱਕੇ ਆ। ਅਕਾਲ ਛਾਉਣੀ ਵਾਲੇ ਦੇ ਨਾਲ ਤੁਸੀਂ ਗੱਲਬਾਤ ਸੁਣ ਕੇ ਹਟੇ ਹੋ। ਬੜੇ ਉਤਸ਼ਾਹਤ ਨੇ, ਕਹਿੰਦੇ ਜਿੱਦਾਂ ਭਲਵਾਨ ਪਟਕੇ ਦੀ ਉਹ ਝੰਡੀ ਪਟਕੇ ਕਹਿੰਦੇ ਲੈ ਕੇ ਜਾਂਦੇ, ਅੱਜ ਤਾਂ ਕਹਿੰਦੇ ਫਾਈਨਲ ਜਿੱਤਣਾ ਹੀ ਜਿੱਤਣਾ ਆ। ਇੱਧਰ ਹੁਣ ਦੂਸਰੀ ਟੀਮ ਹੈ, ਮੇਰੇ ਖਿਆਲ KC ਈਗਲਸ ਵਾਲੇ। ਹਾਂਜੀ, ਇਹ ਵੀ ਬੜੇ ਤਿੱਖੇ ਨੇ ਪੈਸੇ ਪਲੇਅਰ ਆ। ਚਲੋ ਆਪਾਂ ਇਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਦੇ ਨੇ। ਕੋਚ ਸਾਹਿਬਾਨ ਖੜੇ ਨੇ, ਪਹਿਲੀ ਵਾਰ ਸਿੱਖ ਖੇਡਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਾਡੀ ਗੱਲਬਾਤ ਹੋਈ ਆ ਕਿ ਇਹ ਖੋ-ਖੋ ਦੀ ਗੇਟ ਲੈ ਕੇ ਆਏ ਨੇ। ਮੇਰਾ ਉਹੀ ਸਵਾਲ ਪਹਿਲਾਂ ਤੁਹਾਨੂੰ ਹੈ ਕੋਚ ਸਾਹਿਬਾਨ, ਅਸੀਂ ਜਿੱਦਾਂ ਪੰਜਾਬ ਦੇ ਪਿੰਡਾਂ 'ਚੋਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਏ, ਉਦੋਂ ਅਸੀਂ ਖੋ-ਖੋ ਖੇਡਦੇ ਹੁੰਦੇ ਸੀਗੇ। ਉਸ ਤੋਂ ਬਾਅਦ ਹੌਲੀ-ਹੌਲੀ ਖੇਡਾਂ ਵੀ ਉੱਥੇ ਛਪਨ ਹੁੰਦੀਆਂ ਗਈਆਂ ਵਿਦੇਸ਼ੀ ਧਰਤੀ ਦੇ ਉੱਪਰ। ਇਹਨਾਂ ਜਿਹੜੇ ਇੱਥੇ ਦੇ ਜੰਪਲ ਲੜਕੀਆਂ ਨੇ, ਇਹਨਾਂ ਦੇ ਦਿਮਾਗ ਦੇ ਵਿੱਚ ਮਤਲਬ ਕਿੱਦਾਂ ਪਾਈ ਤੁਸੀਂ ਇਹ ਗੇਮ? ਇਹ ਕੋਈ ਸੌਖਾ ਕੰਮ ਤਾਂ ਹੈ ਨਹੀਂ। ਹਾਂਜੀ, ਇਹ ਬਿਲਕੁਲ ਸਹੀ ਕਿਹਾ ਤੁਸੀਂ, ਸੌਖਾ ਕੰਮ ਨਹੀਂ ਆ। ਪਰ ਇਹਨਾਂ ਦੀ ਬੱਚੀਆਂ ਦੀ ਸਾਰਿਆਂ ਦੀਆਂ ਮੰਮੀਆਂ ਖੇਡਦੀਆਂ ਨੇ ਤੇ ਆਪਣੀਆਂ ਮੰਮੀਆਂ ਨੂੰ ਦੇਖਿਆ। ਆ ਮੇਰੀ ਬੇਟੀ ਆ। ਅੱਛਾ ਜੀ। ਮੈਂ ਨੈਸ਼ਨਲ ਖੇਲ ਕੇ ਆਈ ਆ ਤੇ ਕਾਮਨਵੈਲਥ ਲਈ ਸਿਲੈਕਟ ਆ। ਤੇ ਇਹਨਾਂ ਦੇ ਵਿੱਚੋਂ ਅੱਧਿਆਂ ਦੀਆਂ ਮੰਮੀਆਂ ਵੀ ਨਾਲ ਖੇਡਦੀਆਂ ਨੇ। ਆਪਣੀਆਂ ਮੰਮੀਆਂ ਨੂੰ ਦੇਖ ਕੇ ਇਹ ਬੱਚਿਆਂ ਨੂੰ ਅਸੀਂ ਵੀਡੀਓਜ਼ ਦਿਖਾਈਆਂ ਕਿ ਪੁੱਤ ਇਹ ਚੀਜ਼ਾਂ ਐਵੇਂ ਖੇਡੀਆਂ ਜਾਂਦੀਆਂ ਨੇ। ਅਸੀਂ ਜਦੋਂ ਛੋਟੇ ਸੀ ਅਸੀਂ ਉਦੋਂ ਖੇਡਦੇ ਸੀ। ਵੀਡੀਓ ਦਿਖਾਈਆਂ ਇਹਨਾਂ ਨੂੰ, ਆਪਾਂ ਗਰਾਊਂਡਾਂ 'ਚ ਲੈ ਕੇ ਗਏ, ਸਾਰਾ ਕੁਝ ਦਿਖਾਇਆ। ਤੇ ਕਿਉਂਕਿ ਬੱਚੇ ਪਿਕ ਛੇਤੀ ਕਰਦੇ ਨੇ ਤੇ ਬਹੁਤ ਛੇਤੀ ਇਹਨਾਂ ਨੇ ਸਿੱਖਿਆ। ਇਹਨਾਂ ਦੇ ਸਿਰਫ 1 ਮਹੀਨੇ ਦੀ ਟ੍ਰੇਨਿੰਗ ਆ ਤੇ ਕੋਈ ਵੀ ਬੱਚਾ ਇਹਨਾਂ 'ਚੋਂ 11 ਸਾਲ ਤੋਂ ਤੇ 10 ਸਾਲ ਤੋਂ ਵੱਡਾ ਨਹੀਂ ਆ। ਸਭ ਬੱਚੇ ਛੋਟੇ ਨੇ। 1 ਮਹੀਨੇ ਦੀ ਟ੍ਰੇਨਿੰਗ ਇਹ ਕਰਕੇ ਆਏ ਨੇ। ਉਹ ਕਹਿੰਦੇ ਅਸੀਂ ਵੀ 1.25 ਮਹੀਨੇ ਟ੍ਰੇਨਿੰਗ ਕਰਕੇ, ਮੈਨੂੰ ਲੱਗਦਾ ਵੀ ਇਹ ਫਸਮਾ ਮੁਕਾਬਲਾ ਹੋਣਾ ਆ। ਤੇ ਛਾਉਣੀ ਵਾਲੇ ਕਹਿੰਦੇ ਅਸੀਂ ਛਾਉਣੀ ਪਾ ਕੇ ਜਾਣੀ ਆ, ਈਗਲ ਵਾਲੇ ਕਹਿੰਦੇ ਅਸੀਂ ਇਹ ਚੋਕੇ ਚਾ ਕੇ ਚੋਕੇ ਲੈ ਜਾਣੇ ਆ। ਚਲੋ ਖੈਰ, ਮਸਲਾ ਜਿੱਤ ਹਾਰ ਦਾ ਨਹੀਂ ਹੁੰਦਾ। ਕੋਚ ਸਾਹਿਬਾਨ ਨੂੰ ਮੈਂ ਇਹ ਪੁੱਛਦਾ ਕਿ ਕਿਆ ਖਿਡਾਰੀਆਂ ਦੇ ਮਨਾਂ 'ਚ ਇਹ ਗੱਲ ਵੀ ਪਾਈ ਗਈ ਹੈ ਕਿ ਮਸਲਾ ਜਿੱਤ ਹਾਰ ਦਾ ਨਹੀਂ ਹੈਗਾ, ਮਸਲਾ ਹੈਗਾ ਅਸੀਂ ਆਪਣਾ ਇੱਥੇ ਫੇਸ ਦਿਖਾਉਣਾ, ਸਿੱਖ ਕਮਿਊਨਿਟੀ ਦੀਆਂ ਗੇਮਾਂ ਆ, ਜਾਂ ਅਸੀਂ ਇੱਥੇ ਕੋਈ ਸਦਭਾਵਨਾ ਛੱਡ ਕੇ ਜਾਣੀ ਆ, ਕੋਈ ਇਹੋ ਜਿਹਾ ਚਿੰਨ੍ਹ ਛੱਡ ਕੇ ਜਾਣਾ ਕਿ ਸਾਨੂੰ ਇਹ ਇੱਜ਼ਤ ਮਾਣ ਦੇ ਨਾਲ ਦੇਖਣ। ਹਾਂਜੀ, ਆਪਾਂ ਪੂਰੀ ਫੇਅਰ ਗੇਮ ਖੇਡਣੀ ਆ ਕਿਉਂਕਿ ਬੱਚੇ ਜਿਹੜੇ ਇੱਥੋਂ ਦੇ ਜੰਪਲ ਹੁੰਦੇ ਨੇ ਬਹੁਤ ਫੇਅਰ ਹੁੰਦੇ ਨੇ। ਉਹ ਵੀ ਬੱਚੇ ਫੇਅਰ ਨੇ। ਇਹਨਾਂ ਲਈ ਗਰਾਊਂਡ 'ਚ ਆਉਣਾ ਨਵੀਂ ਚੀਜ਼ ਦੇ ਵਾਸਤੇ ਜਿਹੜੀ ਇਹਨਾਂ ਨੇ ਕਦੇ ਨਹੀਂ ਦੇਖੀ। ਬਹੁਤ ਸਪੋਰਟਸਮੈਨ ਸਪਿਰਿਟ ਨਾਲ ਬੱਚੇ ਖੇਡਦੇ ਨੇ। ਬਟ ਇਹ ਕਈ ਵਾਰੀ ਜਦੋਂ ਆਊਟ ਹੁੰਦੇ ਨੇ ਰੋ ਪੈਂਦੇ ਨੇ। ਬਟ ਇਹ ਬਹੁਤ ਵਧੀਆ ਤਰੀਕੇ ਨਾਲ ਖੇਡਦੇ ਨੇ, ਫੇਅਰ ਗੇਮ ਖੇਡਦੇ ਨੇ, ਕਲੀਨ ਗੇਮ ਖੇਡਦੇ ਨੇ ਇਹ। ਲੈ ਵੀ ਬੱਚਿਓ, ਤੁਸੀਂ ਤਾਂ ਚਲੋ ਹੁਣ 1 ਮਹੀਨੇ ਤੋਂ ਇਹ ਸਿੱਖ ਕੇ ਸ਼ੁਰੂਆਤ ਕੀਤੀ ਆ। ਅਸੀਂ ਪੰਜਾਬ ਚੋਂ ਆ, ਉੱਥੇ ਖੇਡੀ ਜਾਂਦੀ ਸੀਗੀ, ਖੈਰ ਪੂਰੇ ਭਾਰਤ 'ਚ ਖੇਡੀ ਜਾਂਦੀ ਸੀਗੀ। ਮੇਰੀ ਸਲਾਹ ਤੁਹਾਨੂੰ ਇਹੀ ਆ, ਹੈਗੀ ਇਹ ਭੱਜਣ ਵਾਲੀ ਗੇਮ ਆ, ਰਨਿੰਗ ਵਾਲੀ ਗੇਮ ਆ, ਪਰ ਜ਼ਿਆਦਾ ਰਨਿੰਗ ਨਾ ਕਰਿਓ। ਇੰਜਨ ਤੁਹਾਡੇ ਗਰਮ ਹੋ ਜਾਣੇ ਆ, ਇੰਜਨ ਛੋਟੇ ਆ, ਯਾਨੀ ਕਿ ਤੁਹਾਨੂੰ ਸਾਹ ਜ਼ਿਆਦਾ ਚੜ ਜਾਣਾ ਆ। ਟ੍ਰਿਕ ਹੁੰਦਾ ਆ ਕਿ ਤੁਸੀਂ ਝਕਾਨੀ ਦੇ ਕੇ ਆਪਣਾ ਸਾਹ ਬਚਾ ਕੇ ਰੱਖਣਾ ਆ, ਸਟੈਮਿਨਾ ਬਚਾ ਕੇ ਰੱਖਣਾ ਆ, ਉਹਨੇ ਤੁਸੀਂ ਜਿੱਤਣਾ ਆ। ਸੋ ਗੁੱਡ ਲੱਕ ਆ ਤੁਹਾਡੇ ਲਈ, ਸਾਰਿਆਂ ਦੇ ਲਈ। ਠੀਕ ਹੈ ਜੀ। ਇੰਡੋਸ TV ਦੇ ਉੱਪਰ ਤੁਸੀਂ ਜਾਂ ਹਰਮਨ ਰੇਡੀਓ ਦੇ ਉੱਪਰ ਤੁਸੀਂ ਇਹ ਮੈਚ ਜੇ ਆਪਣੇ ਪਰਿਵਾਰ ਕਿਤੇ ਇੱਧਰ ਉੱਧਰ ਬੈਠੇ ਆ ਤੇ ਉਹ ਇਹਨੂੰ ਲਾਈਵ ਵੀ ਦੇਖ ਸਕਦੇ ਆ। ਕੈਪਟਨ ਕਹਿੰਦੇ ਤੁਹਾਡਾ ਕਿਤੇ ਗੁੰਮ ਹੋਇਆ ਆ, ਵਾਈਸ ਕੈਪਟਨ ਇਹ ਨੇ? ਵਾਈਸ ਕੈਪਟਨ ਆ, ਅਸੀਂ ਉਹਨੂੰ ਅੱਗੇ ਕਰਦੇ। ਅੱਛਾ, ਵਾਈਸ ਕੈਪਟਨ ਦਾ ਕੀ ਨਾਮ ਹੈ ਜੀ? ਸਿਮਲੀਨ ਕੌਰ। ਉਧਰ ਦੇਖਿਓ ਜਰਾ, ਥੋੜਾ ਇੱਧਰ ਹੋਵੋ ਕੈਮਰੇ ਤੋਂ। ਹਾਂਜੀ, ਅੱਛਾ। ਉੱਧਰ ਦੇਖੋ, ਉੱਧਰ ਦੇਖੋ ਕੈਮਰੇ। ਜੇ ਤੁਹਾਨੂੰ ਲੱਗਦਾ ਹੋਵੇ ਵੀ ਟੀਮ ਥੋੜੀ ਜਿਹੀ ਡਾਊਨ ਚੱਲ ਰਹੀ ਆ, ਉਹ ਕਹਿ ਲਓ ਵੀ ਮਨੋਬਲ ਥੋੜਾ ਜਿਹਾ ਕੌਨਫੀਡੈਂਸ ਘਟਿਆ ਹੋਇਆ ਪਲੇਅਰਾਂ ਦਾ, ਕਿਉਂਕਿ ਤੁਸੀਂ ਲੀਡਰ ਹੋ ਨਾ ਟੀਮ ਦੇ, ਤੇ ਤੁਹਾਨੂੰ ਪਤਾ ਹੈ ਨਾ ਵੀ ਕੋਚ ਸਾਹਿਬਾਨ ਨੇ ਸਿਖਾਇਆ ਹੋਣਾ ਵੀ ਮਨੋਬਲ ਕਿੱਦਾਂ ਚੱਕਣਾ। ਕੋਈ ਚਲੋ ਜਿੱਤ ਹਾਰ ਦੀ ਤਾਂ ਕੋਈ ਗੱਲ ਨਹੀਂ, ਪਰ ਫਿਰ ਵੀ ਨਿਸ਼ਾਨਾ ਤਾਂ ਜਿੱਤਣ ਨੂੰ ਹੋਣਾ ਚਾਹੀਦਾ ਨਾ। ਕਿੱਦਾਂ ਚੱਕੋਗੇ ਆਪਣੇ ਪਲੇਅਰਸ ਦਾ ਮਨੋਬਲ? ਮੈਂ ਸਾਰਿਆਂ ਨੂੰ ਕਹਿ ਦੇਂਗੀ ਤੁਸੀਂ ਬਹੁਤ ਚੰਗੇ ਪਲੇਅਰਸ ਹੋ। ਤੁਸੀਂ ਦਿਮਾਗ ਤੇ ਨਾ ਇਹ ਰੱਖੋ ਦੈਟ ਤੁਸੀਂ ਲੂਜ਼ ਹੋ ਰਹੇ ਹੋ। ਤੁਸੀਂ ਬਹੁਤ ਗੁੱਡ ਹੋ, ਵੱਡੇ ਪਲੇਅਰਸ ਨੇ ਤੁਹਾਡੇ ਤੋਂ, ਬਹੁਤ ਵੱਡੇ। ਸਾਡੇ ਟਾਈਮ ਪਤਾ ਕੀ ਹੁੰਦਾ ਸੀਗਾ, ਸਾਡੇ ਜਿਹੜਾ ਕਪਤਾਨ ਹੁੰਦਾ ਸੀ ਨਾ, ਜਾਂ ਜਿਹੜੇ ਸਾਡੇ ਕੋਚ ਹੁੰਦੇ ਸੀਗੇ, ਜਦੋਂ ਇਹਨੇ ਦੇਖਣਾ ਵੀ ਮਾੜਾ ਖੇਲਦੇ ਸਾਡੇ ਤਾਂ ਚਪੇੜਾ ਮਾਰ ਦਿੰਦੇ ਹੁੰਦੇ ਸੀ ਉਹ, ਕਿ ਬੰਦੇ ਦੇ ਪੁੱਤ ਬਣ ਜਾਓ, ਇਹ ਜਿੱਤਣਾ ਆ ਪਰ ਮੈਚ ਲੈ ਕੇ। ਤੁਸੀਂ ਇਹ ਚਪੇੜਾ ਨਹੀਂ ਮਾਰਨੀਆਂ ਹੈਗੀਆਂ, ਤੁਸੀਂ ਇਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਜਾਣਾ। ਗੁੱਡ ਲੱਕ। ਥੈਂਕ ਯੂ। ਥੈਂਕ ਯੂ ਜੀ।
ਲਓ ਜੀ, ਦੋਨੋਂ ਟੀਮਾਂ ਨਾਲ ਗੱਲਬਾਤ ਹੋ ਚੁੱਕੀ ਆ। ਕਹਿੰਦੇ ਮਹੀਨੇ ਡੇਢ ਮਹੀਨੇ ਦੀ ਤਿਆਰੀ ਨਾਲ ਹੀ ਆਏ ਆ। ਚਲੋ ਖੈਰ, ਗੇਮ ਖੇਡਾਂ ਦੇ ਵਿੱਚ ਪੈ ਗਈ ਆ, ਹੋਰ ਇਹ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਹੋ ਸਕਦੀ। ਸੋ 10 ਮਿੰਟ ਦੇ ਵਿੱਚ ਇਹ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਮਿਲਦੇ ਆ ਜਲਦੀ ਤੁਹਾਡੇ ਨਾਲ, ਆਪਾਂ ਜਾਨੂੰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਆ। ਕਿੱਧਰੋਂ ਨਾ
ਸਾਊਂਡ ਚੈੱਕ ਮਾਈਕ ਔਨ। ਹੈਲੋ हाँ जी, एक बार फिर तो स्वागत है जी दूसरे मैच ਦੇ ਵਿੱਚ 38ਵਾਂ ਸੀਜ਼ਨ ਸੇ ਖੇਡਾਂ। ਦੂਸਰਾ ਦਿਨ ਹੈ, ਖੂਬਸੂਰਤ ਮੌਸਮ, ਪਰਿਵਾਰ ਜੁੜੇ ਹੋਏ ਨੇ ਖੋ ਖੋ ਦੀ ਇਸ ਖੇਡ ਨੂੰ ਦੇਖਣ ਦੇ ਲਈ। ਸਕੂਲ ਟਾਈਮਾਂ ਦੇ ਵਿੱਚ ਇਹ ਕਹਿੰਦੇ ਗੇਮਾਂ ਖੇਡਦੇ ਹੁੰਦੇ ਸੀ ਪੰਜਾਬ ਦੇ ਵਿੱਚ, ਤੇ ਅੱਜ ਇੱਥੇ ਦੇ ਜੰਪਲ ਨਿਆਣਿਆਂ ਨੂੰ ਕੋਸ਼ਿਸ਼ਾਂ ਕੀਤੀਆਂ ਪਰਿਵਾਰਾਂ ਨੇ, ਸਿਖਾਇਆ, ਤੇ ਹੁਣ ਮੈਲਬੌਰਨ ਦੇ ਵਿੱਚ ਪਹਿਲੀ ਵਾਰ ਲੜਕੀਆਂ ਦੀ ਖੋ ਖੋ ਦੀ ਸ਼ਮੂਲੀਅਤ ਹੋ ਚੁੱਕੀ ਆ। ਦੂਸਰੇ ਦਿਨ ਦਾ ਦੂਸਰਾ ਸਖਤ ਮੁਕਾਬਲਾ ਅਕਾਲ ਛਾਉਣੀ ਵਰਸਸ ਕੇਸੀ ਈਗਲਸ। ਲੈ ਵੀ ਅਕਾਲ ਛਾਉਣੀ ਵਾਲੇ ਪਲੇਅਰ ਰਨਿੰਗ ਤੇ ਨੇ ਤੇ ਕੇਸੀ ਈਗਲਸ ਵਾਲੇ ਇਹਨਾਂ ਨੂੰ ਡਿਫੈਂਡ ਕਰਦੇ ਪਏ ਆ। ਲਓ ਵੀ ਨਜ਼ਾਰੇ ਜਰਾ ਇਸ ਮੈਚ ਦੇ। ਇੰਦਰ ਸਿੰਘ ਇੱਕ ਵਾਰ ਆਲੇ ਦੁਆਲੇ ਵੀ ਕੈਮਰਾ ਜਿਹਾ ਘੁਮਾ ਕੇ ਦਿਖਾ ਦੇ ਵੀ ਬੰਦੇ ਦੇਖ ਕਿੰਨੇ ਆ। ਕਹਿੰਦੇ ਕਬੱਡੀ ਨੂੰ ਰਸ਼ ਹੁੰਦਾ, ਕੱਲਾ ਕਬੱਡੀ ਨੂੰ ਰਸ਼ ਨਹੀਂ ਹੈਗਾ, ਇੱਥੇ ਖੋ ਖੋ ਨੂੰ ਵੀ ਰਸ਼ ਆ। ਖੋ ਪਾਈ ਜਾ ਰਹੀ ਆ। ਮੈਂ ਹਰਜੀਤ ਸਾੜਾ ਤੇ ਮੇਰੇ ਨਾਲ ਕੈਮਰੇ ਦੇ ਉੱਪਰ ਇੰਦਰ। ਸੋ ਅਕਾਲ ਛਾਉਣੀ ਵਾਲੇ ਦੇ 3 ਪਲੇਅਰ ਨੇ ਜੀ ਅੰਦਰ। ਮੈਨੂੰ ਲੱਗਦਾ ਕਾਫੀ ਚੰਡੇ ਹੋਏ ਨੇ ਲੜਕੀਆਂ ਨੂੰ, ਕੋਚਾਂ ਨੇ ਬਾਵਾ ਜੰਡਿਆ ਲੱਗਦਾ। ਚੱਲ ਬਈ ਚੱਲ ਬਈ ਚੱਲ ਬਈ, ਸ਼ਾਬਾਸ਼ ਸ਼ਾਬਾਸ਼। ਜੇ ਥੋੜੀ ਆਪਾਂ ਪਿਛਲੇ ਮੈਚ ਦਾ ਬੇਰਵਾ ਦਈਏ ਤਾਂ ਜਿਹੜੇ ਕੇਸੀ ਈਗਲਸ ਵਾਲੇ ਸੀਗੇ, ਇਹ ਬਲੈਕਬਰਨ ਈਗਲਸ ਵਾਲਿਆਂ ਨੂੰ ਆਪਣਾ ਮੈਚ ਗਵਾ ਚੁੱਕੇ ਆ। ਖੈਰ ਲੜਕੀਆਂ ਪਲੇਅਰ ਮਾੜੀਆਂ ਨਹੀਂ ਹੈਗੀਆਂ, ਮੁਕਾਬਲੇ ਦੇ ਲਈ ਡਟੀਆਂ ਹੋਈਆਂ। ਅਕਾਲ ਛਾਉਣੀ ਵਾਲੇ ਨਾਲ ਗੱਲਬਾਤ ਹੋਈ, ਕਹਿੰਦੇ ਅਸੀਂ ਪਟਕੇ ਦੀ ਝੰਡੀ ਲੈ ਕੇ ਜਾਣੀ ਆ, ਤੇ ਕੇਸੀ ਵਾਲੇ ਕਹਿੰਦੇ ਅਸੀਂ ਲੈ ਕੇ ਜਾਣੀ ਆ। ਇਹ ਤਾਂ ਹੁਣ ਦੇਖਣ ਨੂੰ ਮਿਲੂਗਾ ਵੀ ਇਹ ਛਾਉਣੀ ਵਾਲੇ ਛਾਉਣੀ ਪਾ ਕੇ ਜਾਂਦੇ ਆ ਜਾਂ ਫਿਰ ਕੇਸੀ ਈਗਲ ਵਾਲੇ ਚੱਕ ਕੇ ਲੈ ਜਾਂਦੇ ਜੀ ਮੈਚ ਨੂੰ। ਆ ਲਓ ਜੀ, ਇਹ ਨਹੀਂ ਬਈ ਇੱਕ ਪਾਸੇ ਕਬੱਡੀ ਦੇ ਮੁਕਾਬਲੇ ਵੀ ਚੱਲ ਰਹੇ ਨੇ ਜੀ, ਸਾਡੇ ਸੱਜੇ ਪਾਸੇ ਤੇ ਖੱਬੇ ਪਾਸੇ ਸਾਡੇ ਕੋਲ ਸੌਕਰ ਦੇ ਮੁਕਾਬਲੇ ਚੱਲ ਰਹੇ ਨੇ, ਤੇ ਇੱਥੇ ਖੋ ਖੋ ਦੇ ਮੁਕਾਬਲਿਆਂ ਨੂੰ ਵਾਹਵਾ ਰਸ਼ ਪਿਆ ਹੋਇਆ। ਪਰਿਵਾਰਾਂ ਦੇ ਪਰਿਵਾਰ ਸਜੇ ਹੋਏ ਨੇ, ਹੱਲਾਸ਼ੇਰੀ ਦੇ ਰਹੇ ਨੇ। ਪਲੇਅਰਾਂ ਨੇ ਵੀ ਪੂਰੀ ਚੁੱਕਤਲ ਮਚਾਈ ਹੋਈ, ਤੇ ਹਰਮਨ ਰੇਡੀਓ ਵਾਲੇ ਵੀ ਨਾਲ ਦੀ ਨਾਲ ਕੱਲੇ ਕੱਲੇ ਖਿੱਚੀ ਜਾ ਰਹੇ ਆ ਕੰਮ ਨੂੰ। ਤੇ ਸਾਹ ਲੈ ਲਿਆ ਕਰੋ ਭਾਈ, ਥੋੜਾ ਦਮ ਲੈ ਲਿਆ ਕਰੋ। ਸ਼ਾਵਾ ਵੀ ਕਾਲ ਛਾਉਣੀ ਵਾਲਿਓ। ਇਹ 3 ਪਲੇਅਰ ਇੱਧਰ ਜ਼ਿਆਦਾ ਖੇਡੀ ਜਾਂਦੇ ਆ ਭਾਈ, ਬਾਕੀ ਕਿਹੜਾ ਖੱਟਾ ਪੀਣਾ ਆ, ਉਧਰ ਨੂੰ ਵੀ ਭੱਜ ਲਿਆ ਕਰੋ। ਓਏ ਲੈ ਜਾ ਓਏ। ਚੱਲ ਵੀ ਚੱਲ। ਵੈਸੇ ਕੋਚਾਂ ਦੇ ਨਾਲ ਵੀ ਵਿਚਾਰਾਂ ਕੀਤੀਆਂ, ਕਹਿੰਦੇ ਗੱਲ ਕੱਲੀ ਇਹ ਸਰੀਰਕ ਭੱਜਣ ਦੀ ਨਹੀਂ ਹੈਗੀ, ਗੇਮ ਪਾਉਣੀ ਪੈਂਦੀ ਆ, ਸਕੀਮ ਲਾਉਣੀ ਪੈਣੀ ਆ, ਝਕਾਨੀਆਂ ਦੇਣੀਆਂ ਪੈਣੀਆਂ। ਤੇ ਗੇਮਾਂ ਤਾਂ ਵੀ ਇੰਦਰ ਹੁਣੇ ਵੀ ਬਥੇਰੀਆਂ ਪਾਈਆਂ, ਪਰ ਇੰਦਰ ਹੁਣਾਂ ਦੀਆਂ ਗੇਮਾਂ ਹੋਰ ਸੀਗੀਆਂ, ਇਹ ਗੇਮਾਂ ਕੋਈ ਹੋਰ ਆ। ਲਾਈਵ ਨਹੀਂ ਹੈਲੋ ਭਾਜੀ, ਲਾਈਵ ਕੀਤਾ ਹੋਇਆ। ਬਰਨ ਕਹਿੰਦਾ ਸੀ ਓਕੇ ਆ। ਇੱਥੋਂ ਟ੍ਰਾਂਸਮਿਟਿੰਗ ਹੋ ਰਹੀ ਹੈ ਜੀ, ਬਹੁਤ ਵਧੀਆ। ਬਰਨ ਨੂੰ ਫੋਨ ਕਰੋ ਕਿ ਮੈਂ ਕਰਾਂ। ਦੁਆਰਾ ਲਾਈਵ ਆਇਆ ਨਹੀਂ। मुलाकात
वाईफाई हो गया बैटरी इज फॉल्ट फुली चार्ज अच्छा तो बैटरी फुली चार्ज है ठीक है चलता है हाँ जी भाई नहीं पहले वाला चलिया कि ओके ठीक है चलता है very short पावर बैंक मेरा ला ला हाँ ला ला So far, so good. Thank you.
हाँ जी, एक बार फिर तो स्वागत है जी। दूसरे क्वार्टर की शुरुआत हो चुकी आ। 4 क्वार्टਰਾਂ ਦੇ ਵਿੱਚ मैच खेडिया जाना ਤੇ 7-7 ਮਿੰਟ ਦਾ ਇਹ ਇੱਕ ਕੁਆਟਰ ਲਗਾਉਣ ਤੋਂ ਬਾਅਦ ਥੋੜੀ ਬ੍ਰੇਕ ਤੋਂ ਬਾਅਦ ਦੂਸਰੇ ਕੁਆਟਰ ਦੀ ਸ਼ੁਰੂਆਤ। ਫਸਿਆ ਹੋਇਆ ਮੁਕਾਬਲਾ ਅੱਜ ਦੇ ਦੂਸਰੇ ਦਿਨ ਦੀਆਂ ਖੇਡਾਂ ਦਾ ਖੋ-ਖੋ ਦੇ ਵਿੱਚ ਦੂਜਾ ਮੁਕਾਬਲਾ ਅਕਾਲ ਛਾਉਣੀ ਵਰਸਸ ਕੇਸੀ ਈਗਲਸ। ਲਓ ਵੀ ਹੁਣ ਅਕਾਲ ਛਾਉਣੀ ਵਾਲੇ ਥੱਲੇ डिफेंडर ने ते केसी ईगल्स वाले तकरीबन 2 खिडारी तुरे फिरदे ने। अकाल छाउणी वाले छाउणियां पाई जांदे ने, खिडारी तिखे ने। ये लो जी फसवा मुकाबला ते कल होणगे इन्हां दे फाइनल ते सेमीफाइनल मुकाबले। ये आल है आ तां आ बैल मुझे मार वाली गल हो गई बई। बल्ले बई ये आल है। अकाल छाउणी वाले प्लेयर तिखे लगते हैं, चंडे लगते हैं। वैसे कोच साहबान कहते सी महीना सवा महीना ही लाया, मैं तो लाता इन्होंने 6 महीने लगे हुए आ। खुखरी वांगू तिखे चलते आ प्लेयर। लै भी फसिया होया मैच। 63 नंबर खिडारी रह गया जिन्होंने दूसरे बैच के विचों। आल है चल बई चल बई चल बई। DT 14 लै गया लै गया लै गया लै गया खिंच के। अंपायर कहता लग गया टच, लग गया टच। ये लै भी केसी ईगल्स वालियां ने 2 प्लेयर अपने होर भेज दिते आ। मैनूं लगदा 7 प्लेयरां दा टोटल हुंदा है। आ तीजा प्लेयर भी गया। सो हुण ये तीसरे बैच नूं मेरे लगा नहीं फड़ना अकाल छाउणी वाले ने 3 प्लेयरां नूं। शाबाश ये आल है। चल बई चल बई नूं मेला गा नहीं फड़ना अकाल छाउणी वाले ने 3 अकाल छाउणी वाले दे मैनूं गेड़े ज्यादा लगदे, RPM ज्यादा इन्हां दे। ए बच गए भी बच गई बच गई। चल बई चल बई चल। अकाल छाउणी वाले दे ये आल है। आ लाता हथ कहंदे चल बई चल बई नूं मेला गा नहीं फड़ना अकाल छाउणी वाले ने 3 अकाल छाउणी वाले दे। निक्की लगदी आ कुड़ी पर हैगी तिखी आ। ना ना ओए होए 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 होए। केसी ईगल वाली दूजी भी गई बई, दूजी भी गई। लै बई ये कुड़ी इत्थे के जगड़ भूंडियां कढण दी पई आ। मैनूं लगदा इन्हां 3 प्लेयरां ने इत्थे खेडी जाना। भाई नाल दे नूं भजाओ माड़ा मोटा। लै बई 10 नंबर ते गेड़े बहुत ज्यादा बई। लै लिया बई लै ली लै ली लै ली लै ली लै ली। इन्ना से मैनूं लगदा ये मुकाबला अकाल छाउणी वाले छाउणी पा जानी इत्थे लगदा आ। मैनूं लगदा जिस हिसाब नाल तूं हौली बोलिया तूं दूसरे पासे ज्यादा सपोर्ट करदा। चलो खैर वधिया गेम होनी चाहिए, वधिया गेम चलती पई आ। इंजन गर्म ने जी प्लेयरां दे हुण ते हफे पए ने जी। ते मिलदे आ जी फिर अगले क्वार्टर दे विच। पहले साल लगा हुआ
ਲਓ ਜੀ ਟੀਮਾਂ ਫੇਰ ਤੋਂ ਤਿਆਰ ਨੇ। 2 ਕੁਆਟਰਾਂ ਦੀ ਆਪਾਂ ਲੇਖਾ ਚੋਖੇ ਦੀ ਗੱਲ ਕਰੀਏ ਤਾਂ ਅਕਾਲ ਛਾਉਣੀ ਵਾਲੇ ਦਾ ਪਰੜਾ ਮੈਨੂੰ ਭਾਰੀ ਲੱਗਦਾ, ਕਿਉਂਕਿ ਕੇਸੀ ਵਾਲੇ ਤੋਂ ਪਹਿਲਾਂ ਵੀ ਇੱਕ ਮੈਚ ਖੇਲ ਕੇ ਹਟੇ ਆ ਤੇ ਮੈਨੂੰ ਲੱਗਦਾ ਵੀ ਕੁੜੀਆਂ ਦਾ ਪਲੇਅਰਾਂ ਦਾ ਨਾ ਥੋੜਾ ਸਾਹ ਵੀ ਲੱਗਿਆ ਹੋਇਆ ਤੇ ਕੁੜੀਆਂ ਵੀ ਥੋੜੀ ਜਿਹੀਆਂ ਉਹ ਛੋਟੀਆਂ ਲੱਗਦੀਆਂ ਇਹਨਾਂ ਨਾਲੋਂ, ਇਹ ਥੋੜੀਆਂ ਜ਼ਿਆਦਾ ਚੰਡੇ ਪਲੇਅਰ ਲੱਗਦੇ ਆ ਮੈਨੂੰ। ਚਲੋ ਖੈਰ ਵਧੀਆ ਗੇਮ ਚੱਲ ਰਹੀ ਆ। ਇੱਧਰ ਮਤਾਵਾਂ ਬੈਠੀਆਂ ਨੇ, ਉਹਨਾਂ ਨੇ ਵੀ ਕੰਮ ਚੱਕ ਕੇ ਪੂਰਾ ਰੱਖਿਆ ਹੋਇਆ ਆ ਤੇ ਹੱਲਾਸ਼ੇਰੀ ਦੇ ਰਹੇ ਆ ਬਈ ਸਾਰਿਆਂ ਨੂੰ। ਧੰਨਵਾਦ ਤੁਹਾਡਾ ਇੰਨਾ। ਉਹ ਤੇਰੀ ਲੈ ਵੀ ਕੰਮ ਪੂਰਾ ਚੱਕ ਕੇ ਰੱਖਿਆ ਹੋਇਆ ਕਾਲ ਛਾਉਣੀ ਵਾਲਿਆਂ ਨੇ। ਫੁੱਲ ਸਪੋਰਟ ਹੈ ਜੀ ਇੱਧਰੋਂ। ਇੰਨੀ ਸਪੋਰਟ ਤਾਂ ਮੈਨੂੰ ਲੱਗਦਾ ਅਕਾਲੀਆਂ ਕਾਂਗਰਸ ਨੇ ਦਿੱਤੀ ਹੋਣੀ ਆਪਣੇ ਲੀਡਰਾਂ ਨੂੰ। ਚਲੋ ਹੌਸਲਾ ਅਫਜ਼ਾਈ ਜ਼ਰੂਰ ਹੋਣੀ ਚਾਹੀਦੀ ਹੈ ਵੀ ਪਲੇਅਰਾਂ ਦੀ, ਖਾਸ ਕਰਕੇ ਉਸ ਗੇਮ ਦੀ ਜਿਹੜੀ ਇਹਨੂੰ ਪਹਿਲੀ ਵਾਰ ਸ਼ਮੂਲੀਅਤ ਮਿਲੀ ਇਸ ਖੇਡਾਂ ਦੇ ਵਿੱਚ। 38ਵੀਂ ਆਸਟ੍ਰੇਲੀਅਨ ਸੇ ਖੇਡਾਂ ਦੂਜਾ ਦਿਨ, ਖੂਬਸੂਰਤ ਮੌਸਮ, ਧੁੱਪ ਨਿਕਲੀ ਹੋਈ ਹੈ, ਕਬੱਡੀਆਂ ਚੱਲ ਰਹੀਆਂ, ਕ੍ਰਿਕਟ ਚੱਲ ਰਹੀ ਹੈ, ਹਾਕੀ ਚੱਲ ਰਹੀ ਹੈ, ਐਥਲੈਟਿਕ ਚੱਲ ਰਿਹਾ, ਫੁੱਟਬਾਲ ਚੱਲ ਰਿਹਾ ਤੇ ਨਾਲ ਦੀ ਨਾਲ ਅੱਜ ਖੋ ਦੇ ਵਿੱਚ ਜਿਹੜਾ ਰਸ਼ ਚੱਲ ਰਿਹਾ ਉਹ ਬੜਾ ਖੂਬਸੂਰਤ ਚੱਲ ਰਿਹਾ। ਤੇ ਤੁਸੀਂ ਲਾਈਵ ਤਸਵੀਰਾਂ ਨਾਲ ਬਣੇ ਹੋਏ ਹੋ ਇੰਡੋਸ ਟੀਵੀ ਤੇ ਹਰਮਨ ਰੇਡੀਓ ਦੇ ਉੱਪਰ। ਚੱਕਦੇ ਬਈ ਓਏ ਹੋਏ ਹੋਏ ਹੋਏ। ਇਹ ਮੈਨੂੰ ਲੱਗਦਾ ਚੌਥਾ ਮੈਚ ਇਹਨਾਂ ਦਾ ਚੱਲਦਾ ਪਿਆ ਆ। ਇਸ ਤੋਂ ਬਾਅਦ ਗੇਮ ਇਹਨਾਂ ਦੇ ਹੱਥੋਂ ਨਿਕਲਦੀ ਜਾਣੀ ਆ। ਕੈਪਟਨ ਰਹਿ ਗਿਆ ਜੀ, ਕੈਪਟਨ ਨਹੀਂ ਜੇ ਵਾਈਸ ਕੈਪਟਨ ਆ। ਕਹਿੰਦੇ ਮੈਂ ਕਿਹਾ ਜੀ ਕੈਪਟਨ ਕਿੱਥੇ ਆ ਤੁਹਾਡਾ ਕੇਸੀ ਵਾਲੇ? ਕਹਿੰਦੇ ਉਹ ਤਾਂ
ਹਾਕੀ ਖੇਲਣ ਗਿਆ ਹੋਇਆ ਆ ਜੀ। ਲੈ ਵੀ ਹੁਣ ਇੱਕ ਦਾ ਮੁਕਾਬਲਾ ਚੱਲਦਾ ਪਿਆ ਇੱਧਰ। ਪਾ ਦਿਓ ਛਾਉਣੀ, ਪਾ ਦਿਓ ਛਾਉਣੀ। ਇਹ ਆ ਲੈ, ਇਹ ਆ ਲੈ। ਲੈ ਵੀ ਕੰਮ ਹੁਣ ਵਾਈਸ ਕੈਪਟਨ ਤੇਰੇ ਤੇ ਅੜਿਆ ਹੋਇਆ। ਆ ਲੈ 10 ਨੰਬਰ। ਸੋ ਅਕਾਲ ਛਾਉਣੀ ਵਰਸਸ ਕੇਸੀ ਈਗਲਸ ਦਾ ਮੁਕਾਬਲਾ ਚੱਲ ਰਿਹਾ ਹੈ। ਅੱਜ ਦੂਜਾ ਮੁਕਾਬਲਾ 4 ਅਪ੍ਰੈਲ ਵਾਲੇ ਦਿਨ ਦੂਜੇ ਦਿਨ ਦੀਆਂ ਖੇਡਾਂ 38ਵੇਂ ਸਟੇਡੀਅਮ ਖੇਡਾਂ। ਓ ਚੱਕ ਦੇ, ਓ ਲੈ ਵੀ ਲੈ ਵੀ ਰਗੜ ਦਿੱਤਾ ਉਹਨਾਂ ਨੇ ਵਾਈਸ ਕੈਪਟਨ ਵੀ। ਇਹਨਾਂ ਦੇ ਹੋ ਗਿਆ ਹੁਣ ਪਲੇਅਰ ਪਲੂਅਰ ਖਤਮ ਆ। ਹਰਮਨ ਭੈਣ ਜੀ ਨਹੀਂ ਆਏ। ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਸੋ ਅਗਲਾ ਕੁਆਟਰ ਚੱਲ ਰਿਹਾ ਜੀ। ਇਹ ਉਹ ਲੈ ਲਿਆ ਜੀ ਇੱਕ ਪਲੇਅਰ ਲੰਮੇ ਹੱਥੀ ਲੈ ਲਿਆ। ਇਹ ਜਿੰਨੀ ਨਿੱਕੀ ਹੈ ਨਾ ਉਨੀ ਤਿੱਖੀ ਲੱਗਦੀ ਆ ਇਹ। ਬੱਲੇ 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 ਬੱਲੇ। ਉਹ ਵੀ ਇੱਥੇ ਹੁੰਦੀ ਕੱਲ ਦੇਖਦੇ ਨੇ, ਪਹਿਲੇ ਦੇਖਦੇ ਨੇ। कैमरा कर माता सत श्री अकाल बोलूंगे कैमरे च कुछ बोले पता मैं तो कोई गल नहीं टीवी के ऊपर लाइव चलता जी बहुत बढ़िया हाँ जी एक मिनट पंजाब नहीं चेते एक मिनट इंदर ਵਿੱਚ ਹੁੰਦੇ ਆ ਆਪ ਦੀਆਂ ਗੱਲਾਂ ਕਰਦੇ ਹੋ ਨਾ ਆਪਦੀ ਗੱਲ ਕਰਦੇ ਹੋ ਖੇਡਦੇ ਰਹੇ ਆ ਮੈਂ ਨੀਚੇ ਬੈਠਾ ਨਜ਼ਾਰਾ ਆ ਗਿਆ ਖੇਡ ਕੇ ਦੇਖ ਹਾਂਜੀ ਅਸੀਂ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਜਿਹੜੇ ਅੰਦਰ ਆਪਣੀਆਂ ਭੈਣਾਂ ਖੇਡ ਰਹੀਆਂ ਸੀ ਉਹਨਾਂ ਦਾ ਜ਼ੋਰ ਘੱਟ ਲੱਗਿਆ ਸੀ ਤੁਹਾਡਾ ਜ਼ੋਰ ਜ਼ਿਆਦਾ ਲੱਗਿਆ ਸੀ ਅਸੀਂ ਆਪ ਖੇਡਦੇ ਰਹੇ ਬੇਟਾ ਸਾਡੇ ਪੰਜਾਬ ਦੇ ਵਿੱਚ ਇਹੀ ਖੇਡਾਂ ਚੱਲਦੀਆਂ ਸੀ ਖੋ ਖੋ ਤਾਂ ਸਾਡੀ ਮਸ਼ਹੂਰ ਸੀ ਪੰਜਾਬੀ ਉਹੀ ਸਾਡੇ ਬੱਚਿਆਂ ਨੂੰ ਅਸੀਂ ਸਿੱਖਿਆ ਦਿੱਤੀ ਹੈ ਵੀ ਪੰਜਾਬੀ ਦੇਖਣੀ ਆ ਸਾਨੂੰ ਐਂ ਲੱਗਦਾ ਵੀ ਅਸੀਂ ਪੰਜਾਬ ਹੀ ਬੈਠੇ ਹਾਂ ਸਾਡੇ ਬੱਚਿਆਂ ਨੂੰ ਇੰਨਾ ਹੌਸਲਾ ਦਿੱਤਾ ਵਾ ਸਾਡਾ ਦਿਲੋਂ ਤੇ ਸਾਡੇ ਆਪਦੇ ਗੱਚ ਉੱਠਦੇ ਵੀ ਸਭ ਖੇਡ ਕੇ ਉੱਥੇ ਗੱਲ ਕਰਨ ਨੂੰ ਗੱਲ ਹੈ ਨਹੀਂ ਇਹ ਤਾਂ ਫਿਰ ਹੁਣ ਅਸੀਂ ਸੁਨੇਹਾ ਪਹੁੰਚਾ ਦਿੰਦੇ ਆ ਜੀ ਇਸ ਮੀਡੀਅਮ ਰਾਹੀਂ ਵੀ ਚਲੋ ਲੜਕੀਆਂ ਦੀ ਸ਼ਮੂਲੀਅਤ ਤੁਸੀਂ ਜ਼ਰੂਰ ਕੀਤੀ ਆ ਇਹ ਬੁੜਿਆਂ ਦੀ ਸਿੱਖਿਆ ਦਿੱਤੀ ਵੀ ਬੇਟਾ ਏਡੀ ਦੂਰ ਬੱਚੇ ਪਹੁੰਚੇ ਆ ਬਈ ਇਹ ਪੰਜਾਬੀ ਆਦਾ ਵਿਰਸਾ ਕਮਾਉਣਾ ਨਹੀਂ ਅਸੀਂ ਜਿਹੜਾ ਇੱਥੇ ਆ ਕੇ ਵੀ ਅਸੀਂ ਆਦਾ ਵਿਰਸਾ ਕਾਇਮ ਕੀਤਾ ਜੀ ਬਿਲਕੁਲ ਵੈਸੇ ਜਿੱਦਾਂ ਮੇਰੀ ਜਿਹੜੀ ਪਸੰਦੀਦਾ ਗੇਮ ਪਸੰਦੀਦਾ ਚਲੋ ਨਹੀਂ ਕਹਿਣੀ ਚਾਹੀਦੀ ਜਿਸ ਚ ਮੈਂ ਇੰਟਰਸਟ ਆ ਤਾਂ ਮੇਰਾ ਸੀਗਾ ਹਾਕੀ ਦਾ ਇਹ ਕਹਿੰਦੇ ਵੀ ਖੋ ਖੋ ਨੂੰ ਸ਼ਮੂਲੀਅਤ ਮਿਲੀ ਆ ਲੜਕੀਆਂ ਦੀ ਖੋ ਖੋ ਆ ਵੀ ਉਹਨੂੰ ਕੌਣ ਕਵਰ ਕਰਨ ਜਾਊਗਾ ਮੈਂ ਕਿਹਾ ਵੀ ਮੈਂ ਹੀ ਜਾਣਾ ਕਿਉਂਕਿ ਅਸੀਂ ਵੀ ਪੰਜਵੀਂ ਵਿੱਚ ਬਹੁਤ ਖੇਡੀ ਹੋਈ ਆ ਜੀ ਤੇ ਬਾਕੀ ਪਰਿਵਾਰ ਵਾਲੇ ਵੀ ਸਾਰੇ ਆਏ ਹੋਣੇ ਸਾਰਾ ਪਰਿਵਾਰ ਸਾਡਾ ਇੱਥੇ ਹੀ ਆ ਕੱਲ ਦੇ ਅਸੀਂ ਇੱਥੇ ਬੈਠੇ ਆ ਜੀ ਚੱਲੀ ਜਾਂਦਾ ਸਾਡਾ ਵੀ ਆਏ ਇੱਥੇ ਤੂੰ ਬਹੁਤ ਹੌਸਲਾ ਆਉਂਦਾ ਜਦੋਂ ਬੱਚੇ ਮੂੰਹ ਨੂੰ ਭੱਜ ਜਾਂਦੇ ਜੀ ਹਾਂਜੀ ਇੰਨਾ
ਇਹ ਬੱਚੇ ਜਿੱਦਾਂ ਦੇਖੋ ਅਸੀਂ ਤਾਂ ਚਲੋ ਤੁਸੀਂ ਤਾਂ ਸਾਡੇ ਨਾਲ ਵੀ ਪੁਰਾਣਾ ਪੰਜਾਬ ਦੇਖਿਆ ਹੋਇਆ, ਅਸੀਂ ਤਾਂ ਚਲੋ 75 ਕੇ ਮਾਡਲ ਆ ਜੀ, ਮੈਸੀ ਮੂਸੇ ਟਾਈਮ ਦੇ ਹੈਗੇ ਅਸੀਂ ਮਾਡਲ ਤੇ ਹੁਣ ਇੱਥੇ ਦੇ ਜਿਹੜੇ ਜੰਪਰ ਬੱਚੇ ਆ ਮਾਤਾ ਜੀ, ਉਹਨਾਂ ਦੇ ਦਿਮਾਗ ਦੇ ਵਿੱਚ ਮਤਲਬ ਮੇਰੇ ਇਹ ਖੇਡ ਨੂੰ ਤੁਸੀਂ ਪਾਇਆ ਹੋਣਾ ਵੀ ਕੁੜੀ ਇਹ ਵੀ ਖੇਡਣੀ, ਇਹ ਵੀ ਗੇਮ ਹੁੰਦੀ ਆ। ਦਾਦੀਆਂ ਨਾਨੀਆਂ ਫਿਰ ਦੱਸਦੀਆਂ ਨਾ ਵੀ ਅਸੀਂ ਐਂ ਖੇਡਦੇ, ਉਹ ਕਹਿੰਦੇ ਕਿਵੇਂ ਖੇਡਦੇ ਹੋ। ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਇਹੋ ਜਿਹੇ ਵਧੀਆ ਕੋਚ ਮਿਲੇ ਤੇ ਸਾਨੂੰ ਨਾਲ ਹੀ ਪੁਰਾਣਾ ਵਿਰਸਾ ਸਾਡਾ ਚੇਤੇ ਆ ਗਿਆ ਪੁੱਤ। ਅੱਛਾ ਮਾਤਾ ਜੀ, ਮੰਨ ਲਓ ਤੁਹਾਡੀ ਵੀ ਕੋਈ ਟੀਮ ਬਣਾ ਦਈਏ ਹੈ, ਸਵਾਦ ਤਾਂ ਬਹੁਤ ਆਊਗਾ ਕਿਉਂਕਿ ਮੈਂ ਦੱਸਾਂ ਪੁੱਤ ਟੀਮ ਦਾ ਜਿਵੇਂ ਇਹ ਕੁੜੀਆਂ ਖੇਡਦੀਆਂ, ਗੱਲ ਕਰ ਮੇਰੇ ਗੋਡੇ ਪਵਾਏ ਆ, ਨਹੀਂ ਤਾਂ ਮੈਂ ਤਾਂ ਪੁੱਠੀਆਂ ਸਾਲਾਂ ਲਵਾਦੀ ਹੁੰਦੀਆਂ ਕੁੜੀਆਂ ਦੀਆਂ। ਮੰਨ ਕੇ ਤੁਸੀਂ ਤਾਂ ਵੀਰ ਪ੍ਰਤਾਪ ਨੂੰ ਹੱਥੇ ਨਹੀਂ ਆਉਣਾ ਕਿਸੇ ਦੇ। ਨਾ ਹੱਥ ਮੈਨੂੰ ਕੋਈ ਸੂਈ ਨਹੀਂ ਸਕਦਾ, ਕੋਈ ਸੂਈ ਨਹੀਂ ਸਕਦਾ। ਕੋਈ ਮਾੜੇ ਇੰਜਨ ਵਾਲਾ ਮੈਸੀ ਮਗਰ ਟੱਕਰ ਗਿਆ ਫਿਰ ਕੀ ਕਰੂਗੇ ਜੀ? ਉਹ ਆਏ ਨਹੀਂ ਮੈਂ ਟੱਕਰ ਨਹੀਂ, ਅਸਾਂ ਕਦੇ ਸ਼ੁਰੂ ਤੋਂ ਨਹੀਂ ਸੀ ਕਿਤੇ ਮਾਰ ਖਾਦੀ। ਅਸੀਂ ਸਾਡੇ ਲੂਣੀਆਂ ਉੱਠਦੀਆਂ ਖੇਡਦੇ ਦੇਖ ਕੇ ਫਿਰ ਸਾਡੇ ਕੋਲੋਂ ਗਈਆਂ ਇਹ ਚੀਜ਼ਾਂ। ਹਾਂਜੀ ਸਾਡੇ ਕੋਲੋਂ ਗਈਆਂ ਪੁੱਤ। ਅੱਜ ਸਾਡੇ ਬਾਹਰਲੇ ਸੂਬਿਆਂ 'ਚ ਵੀ ਆ ਕੇ ਸਾਡੇ ਬੱਚਿਆਂ ਨੇ ਪੁਰਾਣੀਆਂ ਵਿਰਸਾ ਸ਼ੁਰੂ ਕਰਤਾ। ਮਾਤਾ ਜੀ ਇਸ ਗੱਲ ਦੇ ਨਾਲ ਉਹ ਤਾਂ ਵੈਸੇ ਇਸ ਵਿਸ਼ੇ ਦੇ ਨਾਲ ਇਸ ਖੇਡ ਨਾਲ ਤਾਂ ਸੰਬੰਧਿਤ ਹੈ ਨਹੀਂਗਾ, ਕਿਉਂਕਿ ਮੈਂ ਖੁਦ ਸਪੋਰਟਸਮੈਨ ਰਿਹਾ ਆ ਤੇ ਕਵਰੇਜ ਕਰੀਦੀ ਮੀਡੀਆ 'ਚ ਰਹੀਦਾ ਆ। ਅਸੀਂ ਸ਼ੁਰੂਆਤ ਦੇ ਵਿੱਚ ਬਥੇਰਾ ਜੋਰ ਲਾਉਣੇ, ਟਾਈਮ ਵੀ ਕੱਢ ਲੈਣੇ ਆਪਣੇ ਬੱਚਿਆਂ ਦੇ ਲਈ। ਸਵਾਲ ਨਹੀਂ ਹੈਗਾ, ਵੈਸੇ ਵਿਚਾਰ ਆ ਤੁਹਾਡੇ ਨਾਲ। ਜਦੋਂ ਨਾ ਬੱਚਿਆਂ 'ਚ ਥੋੜਾ ਜਿਹਾ ਨਿਖਾਰ ਆ ਜਾਂਦਾ ਖੇਡ ਦੇ ਵਿੱਚ, ਜਦੋਂ ਉਹਨਾਂ ਨੇ ਕਹਿ ਲਓ ਵੀ ਆਪਣੇ ਸ਼ਹਿਰ ਲੈਵਲ ਤੇ ਫਿਰ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਦੀਆਂ ਤਿਆਰੀਆਂ ਬੱਚਾ ਕਰ ਸਕਦਾ ਹੁੰਦਾ, ਉਦੋਂ ਸਾਡਾ ਜ਼ੋਰ ਜਿਹਾ ਲੱਗ ਜਾਂਦਾ। ਫਿਰ ਸਾਡੇ ਕੋਲ ਟਾਈਮ ਨਹੀਂ ਹੁੰਦਾ। ਫਿਰ ਤੁਹਾਡਾ ਤਾਂ ਪਤਾ ਸੀ ਦੇਣ ਨਹੀਂ ਦੇਖ ਸਕਦੇ, ਸਾਡੀ ਗੱਲ ਐਡੀ ਤੁਸੀਂ ਪੜਾਉਂਦੇ ਆ ਸਾਰੇ ਪੰਜਾਬ 'ਚ ਤੁਸੀਂ ਉੱਗਾ ਕਰਤਾ ਸਾਨੂੰ ਬੱਚਿਆਂ ਨੂੰ ਤਾਂ ਸਿੱਖਿਆ ਸੀ ਇਹੀ ਦੇਣੀ ਆ ਵੀ ਤੁਸੀਂ ਬਸ ਆਪਦਾ ਜੋਰ ਤਨੋਂ ਮਨੋਂ ਲਾਵੋ, ਕਿਉਂ ਨਸ਼ੇ ਪੱਤਿਆਂ ਕਿਨੂੰ ਹਰਾਇਆ। ਇੱਥੇ ਪਾਠ ਪੂਜਾ ਕਰਦੇ ਅੰਮ੍ਰਿਤਧਾਰੀ ਬੰਦੇ ਆ ਸਾਰੇ, ਜਿੰਨੇ ਸਾਡੀਆਂ ਕੁੜੀਆਂ 'ਚ ਸਾਰੀਆਂ ਅੰਮ੍ਰਿਤਧਾਰੀ ਖੇਡਦੀਆਂ ਜੀ। ਹਾਂਜੀ ਸਾਰੀਆਂ ਉੱਠ ਕੇ ਜਿਹੜਾ ਪੂਰਾ ਇਹਨਾਂ ਨੇ ਇਹ ਤਾਂ ਦਿਲੋਂ ਵੀ ਚਾਹ, ਸਾਡੇ ਕਹਿਣ ਦੇ ਮੁਤਾਬਕ ਇਹਨਾਂ ਨੂੰ ਦਿਲੋਂ ਵੀ ਉਹ ਹੈਗਾ ਵੀ ਅਸੀਂ ਖੇਡਣਾ ਹੀ ਖੇਡਣਾ ਜੀ। ਬਹੁਤ ਬਹੁਤ ਧੰਨਵਾਦ। ਇਹ ਸਾਡੀਆਂ ਮਾਣਯੋਗ ਮਾਤਾਵਾਂ ਨੇ ਜੀ, ਇਹਨਾਂ ਦੇ ਆਸ਼ੀਰਵਾਦ ਨਾਲ ਚੱਲਦਾ। ਇਹ ਗੱਲ ਤਾਂ ਬੱਚੇ ਜਿਹੜੇ ਟੀਵੀ ਤੋਂ ਬਚੇ, ਘਰੇ ਬੈਠ ਕੇ ਸਾਰਾ ਦਿਨ ਟੀਵੀ ਦੇਖੀ ਜਾਣਾ ਨਾ, ਭੱਜਣ ਦਾ ਨਹੀਂ ਪਤਾ, ਉਹ ਹਟਾਏ ਵੇ ਸਾਡੇ ਗਲਤ ਪਾਸੇ ਬਚੇ ਵੇ। ਹੁਣ ਦਿਮਾਗ ਖੇਡਾਂ ਵੱਲ ਲੱਗਾ ਹੋਇਆ, ਬਾਕੀ ਜ਼ੋਰ ਦਾ ਦਿਮਾਗ ਦਾ ਦਿਲ ਦਾ ਜ਼ੋਰ ਲੱਗਦਾ ਬੱਚੇ ਦੀ ਸਿਹਤ ਠੀਕ ਰਹਿੰਦੀ ਹੈ। ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਦੇਖਦੇ ਰਹੋ, ਇਹਨਾਂ ਗੇਮਾਂ ਨੂੰ ਸਵਾਦ ਲੈਂਦੇ ਰਹੋ ਤੇ ਨਾਲ ਦੀ ਨਾਲ ਕੁਝ ਕੀਰਤੀਮਾਨ ਵੀ ਬਣਾਉਂਦੇ ਜਾਓ ਜੀ। ਜੀ ਧੰਨਵਾਦ ਜੀ, ਧੰਨਵਾਦ ਮਾਤਾ ਜੀ। ਤੁਹਾਡੇ ਵੀ ਪਤਾ ਬੜਾ ਉਤਸ਼ਾਹ ਸੀਗਾ ਤੇ ਮਤਲਬ ਕਿ ਤੁਹਾਡੇ ਇਹਨਾਂ ਛਾਉਣੀ ਵਾਲਿਆਂ ਨੇ ਪੂਰੀ ਛਾਉਣੀ ਪਾਤੀ ਆ, ਤੇ ਕੀ ਕਹਿਣਾ ਚਾਹੋਗੇ? ਸਾਰੇ ਸਾਡੇ ਬੱਚੇ ਚਾਹੇ ਜਿੰਨੀਆਂ ਵੀ ਟੀਮਾਂ ਖੇਡਦੇ, 3 ਟੀਮਾਂ ਨੇ, ਕੇਸੀ ਟੀਮ ਹੈਗੀ ਆ, ਇੱਕ ਬਲੈਕਬਰਨ ਹੈਗੀ ਆ, ਇੱਕ ਅਕਾਲ ਛਾਉਣੀ ਵਾਲੇ ਬੱਚੇ ਨੇ, ਸਾਰੇ ਸਾਡੇ ਬੱਚੇ ਆ। ਤੇ ਪਰ ਜਦੋਂ ਬੱਚੇ ਖੇਡਦੇ ਆ, ਸਾਨੂੰ ਅਸੀਂ ਆਪ ਖੋ ਖੋ ਖੇਡਦੇ ਤਾਂ ਆਪ ਨੂੰ ਵੀ ਹੌਸਲਾ ਹੁੰਦਾ ਕਿ ਹਾਂ ਜੋਸ਼ ਆਉਂਦਾ ਕਿ ਏਦਾਂ ਕਰੋ ਨਾ। ਹਾਂਜੀ ਮੈਨੂੰ ਲੱਗਦਾ ਵੀ ਕਮੇਟੀਆਂ ਨੂੰ ਕਹਿਣਾ ਪੈਣਾ ਵੀ ਇਹਨਾਂ ਮਤਾਵਾਂ ਦੀ ਵੀ ਟੀਮ ਬਣਾਓ, ਜਿਹੜੇ ਸਿਖਾ ਰਹੇ ਆ ਇੱਕ ਤਾਂ ਸ਼ੋਅ ਮੈਚ ਉਹਨਾਂ ਦਾ ਵੀ ਹੋਣਾ ਚਾਹੀਦਾ। ਦੇਖੋ ਜਿਹੜੇ ਸਾਡੇ ਅਕਾਲ ਛਾਉਣੀ ਦੇ ਕੋਚ ਨੇ ਭੈਣ ਜੀ ਕਿਰਨਦੀਪ ਕੌਰ ਨਾ, ਉਹਨਾਂ ਦੇ 3 ਬੱਚੇ ਨੇ, ਉਹਨਾਂ ਦਾ ਕੋਈ ਬੱਚਾ ਇੱਥੇ ਨਹੀਂ ਖੇਡ ਰਿਹਾ। ਉਹਨਾਂ ਨੇ ਅਕਾਲ ਛਾਉਣੀ ਦੀ ਟੀਮ ਤਿਆਰ ਕੀਤੀ ਹੈ ਤੇ ਉਹਨਾਂ ਦਾ ਜ਼ਿਆਦਾ ਹੀ ਹੈਗਾ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ, ਤਾਂ ਹੀ ਉਹਨਾਂ ਨੇ ਟੀਮ 1.5 ਮਹੀਨੇ ਦੇ ਵਿੱਚ ਉਹਨਾਂ ਨੇ ਟੀਮ ਤਿਆਰ ਕੀਤੀ ਹੈ ਜੀ। ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਜੀ।
But not in Australia.
ਇੱਕ ਮਹੀਨਾ ਹੋਇਆ ਤਿਆਰੀ ਕਰਦਿਆਂ ਨੂੰ। 1 ਮਹੀਨੇ ਦੇ ਵਿੱਚ ਇਹਨਾਂ ਨੇ ਇੰਨੀ ਜ਼ਿਆਦਾ ਤਿਆਰੀ ਕੀਤੀ ਆ ਕਿ ਕੱਲ ਇਹਨਾਂ ਨੇ ਜਿਹੜਾ ਨੈਸ਼ਨਲ ਟੀਮ ਦੇ ਨਾਲ ਜਿਹੜੀ ਨੈਸ਼ਨਲ ਖੇਡੀ ਹੋਈ ਆ ਉਹਨਾਂ ਦੇ ਨਾਲ ਮੈਚ ਲਾਇਆ ਸੀ ਕਿ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਟੱਕਰ ਦਿੱਤੀ ਉਹਨਾਂ ਨੂੰ, ਤੇ ਅੱਜ ਇਹ ਵਾਲਾ ਮੈਚ ਜਿੱਤ ਕੇ ਅੱਜ ਅਸੀਂ ਫਾਈਨਲ ਵਿੱਚ ਗਏ ਆ। ਤੇ ਸਾਡੀ ਟੀਮ ਨੂੰ ਗੁਰੂ ਸਾਹਿਬ ਤੇ ਬਹੁਤ ਭਰੋਸਾ ਹੈ ਤੇ ਜੋ ਕਿ ਅਸੀਂ ਸਵੇਰ ਅਰਦਾਸ ਕਰਕੇ ਤੁਰਦੇ ਆ ਹਰ ਰੋਜ਼, ਤੇ ਜੋ ਗੱਡੀ ਦੇ ਵਿੱਚ ਆਉਂਦੇ ਵੀ ਸਿਮਰਨ ਬਾਣੀ ਪੜ੍ਹਦੇ ਆ, ਤੇ ਇਹਨਾਂ ਨੂੰ ਗੁਰੂ ਸਾਹਿਬ ਤੇ ਬਹੁਤ ਭਰੋਸਾ ਸੀ ਕਿ ਅਸੀਂ ਫਾਈਨਲ ਦੇ ਵਿੱਚ ਜ਼ਰੂਰ ਜਾਵਾਂਗੇ। ਤੇ ਹੁਣ ਸਾਡੀ ਟੀਮ ਨੇ ਕਿ ਅਸੀਂ ਫਾਈਨਲ ਜਿੱਤਣਾ ਹੈ ਜੀ। ਹਾਂਜੀ, ਸੋ ਚੜ੍ਹਦੀ ਕਲਾ ਵਾਲੀ ਇਹ ਭਾਵਨਾ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਵੇਲੇ ਇੰਡੋਜ਼ ਟੀਵੀ ਤੇ ਹਰਮਨ ਰੇਡੀਓ ਦੇ ਉੱਤੇ ਤੁਸੀਂ ਲਾਈਵ ਹੋ, ਤੇ ਬੱਚਿਓ ਕਦੋਂ ਦੀ ਤਿਆਰੀ ਕਰ ਰਹੇ ਹੋ ਤੁਸੀਂ? ਅਸੀਂ 1 ਮਹੀਨੇ ਦੀ ਤਿਆਰੀ ਕਰ ਰਹੇ ਹਾਂ। 1 ਮਹੀਨੇ ਦੀ ਤਿਆਰੀ ਕਰ ਰਹੇ ਹੋ? ਠੀਕ ਹੈ, ਠੀਕ ਹੈ। ਸੋ ਪਹਿਲਾਂ ਵੀ ਤੁਸੀਂ ਜਿਹੜਾ ਮੈਚ ਇਹਨਾਂ ਨੇ ਦੱਸਿਆ ਵੀ ਪਹਿਲਾਂ ਇੱਕ ਜਿੱਤਿਆ ਤੇ ਉਸ ਤੋਂ ਬਾਅਦ ਹਾਰਿਆ, ਮਤਲਬ ਉਹਦੇ ਚ ਇਹਨੇ ਬਹੁਤ ਜ਼ਿਆਦਾ ਮੁਕਾਬਲਾ ਕੀਤਾ। 16-11 ਤੇ ਅਸੀਂ ਉਹ ਮੈਚ ਹਾਰੇ ਆ, ਤੇ ਜਦ ਕਿ ਉਹ ਟੀਮ ਨੂੰ 2 ਸਾਲ ਹੋ ਗਏ ਸੀਗੇ ਫਾਈਨਲ ਨੈਸ਼ਨਲ ਖੇਡ ਕੇ ਆਈ ਆ। ਸਾਡੀ ਟੀਮ 1 ਮਹੀਨੇ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਮੁਕਾਬਲਾ ਕੀਤਾ। ਪਹਿਲੀ ਵਾਰ ਆਪਣੀ ਨਹੀਂ, ਬਹੁਤ ਸੋਹਣੇ ਜੀ, ਖੇਡ ਦਾ ਪ੍ਰਦਰਸ਼ਨ ਬੜਾ ਬਿਹਤਰੀਨ ਰਿਹਾ ਤੁਹਾਡਾ। ਹੋਰ ਵੀ ਖਿਡਾਰਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ। ਸੋ ਲਓ ਜੀ, ਇਹ ਹੈ ਖਾਲਸਾ। ਹਾਂਜੀ ਕੈਪਟਨ ਸਾਹਿਬ, ਕਿੱਦਾਂ ਦਾ ਮੁਕਾਬਲਾ ਅੱਜ, ਆਪ ਕੀ ਮਹਿਸੂਸ ਕੀਤਾ? ਮੈਂ ਬਹੁਤ ਟਾਇਰਡ ਅਤੇ ਬਹੁਤ ਮਜ਼ੇਦਾਰ ਮੁਕਾਬਲਾ ਸੀ, ਜਿਵੇਂ ਕਿ ਹੁਣ ਭੱਜੇ ਪਰ ਮਜ਼ਾ ਬਹੁਤ ਆਇਆ ਸੀ ਕਿਉਂਕਿ ਅਸੀਂ ਜਿੱਤੇ ਆ ਤੇ ਅਸੀਂ ਕੱਲ ਨੂੰ ਫਾਈਨਲ ਵਿੱਚ ਜਿੱਤਣਾ ਆ। ਪਹੁੰਚ ਗਏ। ਹਾਂਜੀ, ਹਾਂ। ਸੋ ਫਾਈਨਲ ਦੇ ਵਿੱਚ ਪਹੁੰਚਣ ਤੋਂ ਬਾਅਦ ਹੁਣ ਕੀ ਲੱਗਦਾ ਵੀ ਹੋਰ ਮਿਹਨਤ ਕਰੋਗੇ? ਹਾਂਜੀ, ਅਸੀਂ ਬਹੁਤ ਹੋਰ ਮਿਹਨਤ ਕਰਨੀ, ਕਿਉਂਕਿ ਸਾਨੂੰ 1 ਮਹੀਨਾ ਲੱਗਿਆ ਸੀ ਮਿਹਨਤ ਕਰਨ ਲਈ ਗੇਮਾਂ ਲਈ। ਤੁਸੀਂ ਹੋਰ ਮਿਹਨਤ ਕਰਨੀ ਕਿ ਅਸੀਂ ਨੈਸ਼ਨਲ ਵਿੱਚ ਖੇਡਣਾ ਆ। ਠੀਕ ਹੈ, ਤੇ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਕਦੋਂ ਤੋਂ ਖੋ-ਖੋ ਦੀ ਖੇਡ ਦੇ ਵਿੱਚ ਤੁਸੀਂ ਆਏ ਆ? ਮੈਨੂੰ ਤੇ ਮੇਰੀ ਸਾਰੀ ਟੀਮ ਨੂੰ ਹੋ ਗਿਆ 1 ਮਹੀਨਾ। ਅਸੀਂ ਆਪਣੇ ਗੁਰਦੁਆਰੇ ਅਕਾਲ ਛੋਣੀ ਵਿੱਚ ਟ੍ਰੇਨਿੰਗ ਕਰਦੇ ਆ। ਸਾਡਾ ਕੋਚ ਇੱਥੇ ਹੈਗਾ ਔਰ ਰੈਫਰੀ ਆ, ਸਾਨੂੰ ਬਹੁਤ ਜ਼ਿਆਦਾ ਵਧੀਆ ਟ੍ਰੇਨਿੰਗ ਕਰਾਉਂਦੇ ਆ ਤੇ ਅਸੀਂ ਬਹੁਤ ਖੁਸ਼ ਹਾਂ। ਠੀਕ ਹੈ। ਸੋ ਪਰਨੀਤ, ਜਿਹੜਾ ਇਹਨਾਂ ਦਾ ਹਾਂਜੀ ਹਾਂਜੀ ਅਕਾਲ ਛਾਉਣੀ ਦੀ ਟੀਮ ਹੈ, ਮੈਂ ਖਾਲਸਾ ਛਾਉਣੀ ਤੋਂ ਦਰੁਸਤ ਕਰਦੀ ਹਾਂ। ਅਕਾਲ ਛਾਉਣੀ ਦੀ ਟੀਮ ਦੀਆਂ ਵਿਦਿਆਰਥਣਾਂ ਦੇ ਬੇਟੇ ਆਲ ਦ ਬੈਸਟ ਤੁਹਾਨੂੰ ਫਾਈਨਲ ਦੇ ਲਈ ਵੀ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਜੀ ਸ਼ੁਕਰੀਆ। ਤੇ ਲਓ ਜੀ, ਅਕਾਲ ਛਾਉਣੀ ਦੀ ਟੀਮ ਸੀ ਜਿਨ੍ਹਾਂ ਦਾ ਮੁਕਾਬਲਾ ਹੋ ਰਿਹਾ ਸੀਗਾ ਕੇਸੀ ਈਗਲਸ ਦੇ ਨਾਲ, ਤੇ ਕੇਸੀ ਈਗਲ ਤੋਂ ਸਾਡੇ ਨਾਲ ਕੁੜੀਆਂ ਨੇ ਗੱਲਬਾਤ ਕੀਤੀ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਆਓ ਤਾਂ ਜਰਾ ਮਾੜੇ ਮੂੰਹ ਨੂੰ। ਮੈਂ ਮਾੜਿਆ ਪੇਟ ਪੂਜਾ ਕਰਨ ਚਲ ਗਿਆ ਸੀਗਾ, ਸਵੇਰ ਦੀ ਪੇਟ ਪੂਜਾ ਨਹੀਂ ਹੋਈ। ਜਿੱਦਾਂ ਮਾਤਾਵਾਂ ਦੇ ਨਾਲ ਵੀ ਗੱਲਬਾਤ ਹੋਈ, ਪਲੇਅਰਾਂ ਨਾਲ ਵੀ ਗੱਲਬਾਤ ਹੋਈ, ਪਹਿਲਾਂ ਵੀ ਅਸੀਂ ਲਾਈਵ ਕੀਤਾ। ਬੜਾ ਖੂਬਸੂਰਤ ਮੁਕਾਬਲਾ ਸੀ। ਮੇਰੇ ਖਿਆਲ ਅਕਾਲ ਛਾਉਣੀ ਵਾਲੇ ਪਹਿਲਾ ਮੁਕਾਬਲਾ ਆਪਣਾ ਹਾਰ ਗਿਆ ਸੀਗੇ, ਪਰ ਮੈਨੂੰ ਲੱਗਦਾ ਇਹਨਾਂ ਦਾ ਤੋੜ ਹੈ ਨਹੀਂ। 16-11 ਦੇ ਨਾਲ ਕਹਿੰਦੇ ਸਾਡਾ ਪਹਿਲਾਂ ਜਿਹੜਾ ਮੁਕਾਬਲਾ ਸੀਗਾ, ਪਰ ਬਾਕੀ ਕੁੜੀਆਂ ਦੇ ਵਿੱਚ ਜੋਸ਼ ਵੀ ਬਹੁਤ ਆ ਔਰ ਟੈਕਨੀਕ ਜਿਹੜੀ ਆ ਕਹਿੰਦੇ ਕਿ 1 ਮਹੀਨੇ ਤੋਂ ਹੀ ਹਲੇ ਸ਼ੁਰੂ ਕੀਤਾ ਇਹਨਾਂ ਨੇ, ਤੇ ਮੈਨੂੰ ਲੱਗਦਾ ਵੀ 1 ਮਹੀਨੇ ਦੇ ਵਿੱਚ ਸਿੱਖ ਕੇ ਜੇ ਇੰਨਾ ਵਧੀਆ ਪ੍ਰਦਰਸ਼ਨ ਕਰ ਸਕਦੇ ਆ ਤੇ ਬੱਚਿਆਂ 'ਚ ਵਾਕਈ ਲਗਨ ਹੈ ਜੀ। ਜੀ ਬਿਲਕੁਲ ਜੀ, ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਜੀ, ਤੇ ਆਪਾਂ ਕਰਦੇ ਹਾਂ ਜੀ ਗੱਲਬਾਤ। आइए खिलाइए, चाय भी है, ला दो, अभी ला दो।
देखो कितना खेल रहे हैं। अच्छा रोक के नहीं कर इनकी गेम हो गई कुछ बार नहीं लास्ट टाइम रह गया था ना नाली हाँ उसको सांस ये नाल दी नाल को देना फिर इसको That's how my को झाड़ भी मार दे निकला काफी सारे मार दे किक मारा मोबाइल पर देखे फुटबॉल वाले एक्सपर्ट ज्यादा सुन रहे हैं हां मैं दिलाऊंगा कि जब देख रही but going zigzag अरे मोड़ना नहीं था तो
What channel are you guys filming this on? We need you for the prize Hey bro, we're in the semi-finals. Congratulations. You want some? So what time is your semi-final? This afternoon. You don't know the time? If we win this game, win the finals.
Next SEA Games, I want to see you in the team. You and I will play together. You have a gold. You have a gold. आप भी जाओ। ਤੇ ਇਸ ਦੇ ਨਾਲ ਹੀ ਅਕਾਲ ਸ਼ੌਣੀ ਦਾ ਬੈਸਟ ਪਲੇਅਰ ਗੈਸ ਹੂ ਅਨਮੋਲ ਪ੍ਰੀਤ। आ जाओ आप भी अंपायर साहब आ जाओ गौरव। हाँ कोच है उन्होंने है एक फोटो Lee, I want you to stay here, man. Stay here. We've got so many medals and things to do. Yeah. Okay, they're just taking another photo. Lee, you want to come forward? Yes. ਇਸ ਦੇ ਨਾਲ ਵੇਟ ਐਵਰੀਬਡੀ ਇਸ ਦੇ ਨਾਲ ਕੱਲ ਨੂੰ ਜਿਹੜਾ ਫਾਈਨਲ ਹੋਣਾ ਹੈ ਉਹ ਅੰਡਰ 17 ਦਾ ਬਲੈਕਬਰਨ ਐਂਡ ਅਕਾਲ ਸ਼ੌਣੀ ਦਾ ਹੋਵੇਗਾ। ਹੁਣ ਮੈਂ ਲਈ can I request you to just give the medals to the KC Eagles because they're not coming tomorrow. So it's an appreciation award from Australian SEA Games to these young kids and they played so well. छोटे बच्चे सारे आ जाओ। ਤੁਸੀਂ ਬਹੁਤ ਸੋਹਣਾ ਖੇਡੇ ਹੋ। ਸ਼ੌਣੀ ਵਾਲੇ ਹਾਂ ਸ਼ੌਣੀ ਇਹ ਇਕੱਲੇ ਇਹਨਾਂ ਨੂੰ ਦੇਣਾ ਆਪਾਂ। ਤੁਸੀਂ ਛੋਟੀਓ ਜਿੰਨੀਆਂ ਹੀ ਤੁਸੀਂ ਨਿੱਕੀਆਂ ਉਨੀਆਂ ਹੀ ਤੁਸੀਂ ਤਿੱਖੀਆਂ ਬਹੁਤ ਸੋਹਣਾ ਖੇਡੀਆਂ ਤੁਸੀਂ। ਇੱਧਰ ਖੜ ਕੇ ਬੋਲੋਗੇ ਵਧੀਆ ਰਹਿਣਾ। ਹਾਂਜੀ ਮਾਈਕ ਦੀ ਆਵਾਜ਼ ਖਰਾਬ ਹੋ ਜਾਂਦੀ ਓਏ ਭੁੱਲ ਜਾਈਦਾ ਇਹ ਪਹਿਲਾ ਵਾਰ ਹੈ ਨਾ। ਮਨਦੀਪ ਨੇ ਮੈਨੂੰ ਨਾਮ ਦੱਸੂਗੀ ਸਮਰੀਤ ਸ਼ੇਕਿਆ ਐਸ਼ਰੀਤ अच्छा स्वरा Wow, congratulations. परी well done पुत्र। मनरीत मैरीन ਮੈਰੀਨ ਖੜੀ ਰਹੀ ਮੈਂ ਇੱਥੇ ਦੱਸ ਦੇਵਾਂ ਮਹਿਰੀਨ ਤੇ ਉਹਦੀ ਮੰਮੀ ਮਨਦੀਪ ਇਹ ਦੋਨੋਂ ਇਕੱਠੇ ਪ੍ਰੈਕਟਿਸ ਕਰਦੇ ਨੇ। ਮਨਦੀਪ ਹੀ ਮਹਿਰੀਨ ਦੀ ਕੋਚ ਹੈ। सिमलीन अरुषा Thank you. एंजल इधर नाम सुखमनी जपनीत रेशमा थैंक
Thank you so much. Thank you, Lee. So you staying back for the next match? He's staying for a match. Thank you. ਸਾਰਿਆਂ ਨੇ ਫੋਟੋ ਕਰਾ ਲਓ। ਇਸ ਤੋਂ 15 ਮਿੰਟ ਤੇ 20 ਮਿੰਟ ਦੇ ਵਿੱਚ 1 ਵਜੇ ਓਵਰ 17 ਬਲੈਕਬਰਨ ਈਗਲਸ ਤੇ ਕ੍ਰੈਗੀਬਰਨ ਈਗਲਸ ਦਾ ਮੈਚ ਹੋ ਰਿਹਾ। ਟੀਮਸ ਬੀ ਰੈਡੀ ਫॉर दैट। ਉਧਰ ਦੇਖੋ ਪੁੱਤ। Thank you so much. We're starting at 1 o'clock. Next one, and because that's the last match. I can't be here tomorrow because of Easter. Yeah, that's but right. Raj is here. Oh, yeah, he's coming. So yeah, it'll be good. No, thank